Bismillahirrahmanirrahim. Assalamu alaikum. In both countries, Portuguese is the language of government, law, education, and critically economic access. ਕੀ ਕਹਿ ਰਹੀ ਹੈ ਅੰਗੋਲਾ ਤੇ ਮੋਜ਼ੰਬੀਕ ਦੋ ਮੁਲਕ ਨੇ ਅਫਰੀਕਾ ਦੇ ਜਿਨ੍ਹਾਂ ਤੇ ਪੁਰਤਗਾਲ ਦਾ ਕਬਜ਼ਾ ਰਿਹਾ ਹੈ। ਉਹਨਾਂ ਦੀ ਹਕੂਮਤ, ਤਲੀਮ, ਕਾਨੂੰਨ, ਰੋਜ਼ਗਾਰ, ਇਕਨੋਮਿਕ ਐਕਟੀਵਿਟੀ ਜਿਹੜੀ ਹੈ ਉਹ ਅੱਜ ਵੀ ਪੁਰਤਗੀਜ਼ ਦੇ ਵਿੱਚ ਹੈ। ਪਾਕਿਸਤਾਨ 'ਚ ਵੀ ਤਲੀਮ, ਰੋਜ਼ਗਾਰ, ਕਾਨੂੰਨ, ਹਕੂਮਤ ਇਹ ਸਾਰੇ ਅੰਗਰੇਜ਼ੀ ਨਾਲ ਜੁੜੇ ਨੇ। ਤੇ ਪਾਕਿਸਤਾਨ 'ਚ ਤੁਹਾਨੂੰ ਪਤਾ ਉਹ ਨੌਕਰ ਹੈ ਨੇ ਜ਼ਹਿਨੀ ਤੌਰ ਤੇ ਗੁਲਾਮ ਜਿਹੜੇ ਆਂਦੇ ਨੇ ਇੰਗਲਿਸ਼ ਤਰੱਕੀ ਵਾਲੇ ਤੇ ਜ਼ਰੂਰੀ ਹੈ ਤਾਂ ਸਾਡੇ ਤੇ ਮੁਸੱਲਤ ਹੈ। ਤੇ ਉਹ ਅੰਗੋਲਾ ਔਰ ਮੋਜ਼ੰਬੀਕ ਤੇ ਪੁਰਤਗੀਜ਼ ਕਿਉਂ ਮੁਸੱਲਤ ਹੈ? ਉਹਨਾਂ ਲੋਕਾਂ ਨੂੰ ਸਮਝ ਨਹੀਂ ਆਈ ਕਿ ਇੰਗਲਿਸ਼ ਤਰੱਕੀ ਵਾਸਤੇ ਜ਼ਰੂਰੀ ਹੈ। ਉਹ ਪੁਰਤਗੀਜ਼ ਤੇ ਪਾਬੰਦੀ ਲਾ ਕੇ ਤੇ ਇੰਗਲਿਸ਼ ਪੜ੍ਹਾਉਣਾ ਸ਼ੁਰੂ ਕਰ ਦਿੰਦੇ। ਉਹ ਅੱਜ ਤੱਕ ਹੀ ਪੁਰਤਗੀਜ਼ ਪੜ੍ਹਾਈ ਜਾ ਰਹੇ ਨੇ, ਆਪਣੀਆਂ ਜ਼ਬਾਨਾਂ ਨੂੰ ਉਹ ਵੀ ਖਤਮ ਕਰ ਰਹੇ ਨੇ। 3 ਕਰੋੜ ਆਬਾਦੀ ਏ ਅੰਗੋਲਾ ਦੀ ਔਰ 12 ਲੱਖ ਮੁਰੱਬਾ ਕਿਲੋਮੀਟਰ ਰਕਬਾ ਹੈ ਪਾਕਿਸਤਾਨ ਤੋਂ ਵੱਡਾ, ਤੇ 123 ਅਰਬ ਡਾਲਰ ਕਮਾ ਰਹੇ ਨੇ। ਮੋਜ਼ੰਬੀਕ ਵਾਲੇ ਸਿਰਫ 23 ਅਰਬ ਡਾਲਰ ਕਮਾ ਰਹੇ ਨੇ। ਤੇ 1 ਕਰੋੜ ਆਬਾਦੀ ਹੈ ਪੁਰਤਗਾਲ ਦੀ, 400 ਅਰਬ ਡਾਲਰ ਪਾਕਿਸਤਾਨ ਜਿਨੇ ਕਮਾ ਰਿਹਾ ਹੈ। ਪੁਰਤਗਾਲ ਦਾ ਰਕਬਾ ਜਿਹੜਾ 1.5 ਲੱਖ ਮੁਰੱਬਾ ਕਿਲੋਮੀਟਰ ਹੈ, ਤੇ ਜਿਹੜਾ ਅੰਗੋਲਾ ਦਾ ਰਕਬਾ ਉਹਦੇ ਤੋਂ 8 ਗੁਣਾ ਵੱਡਾ ਰਕਬਾ ਤਕਰੀਬਨ। ਤੇ ਫਿਰ ਵੀ ਉਹ ਗਰੀਬ ਨੇ। ਇਹ ਗੁਲਾਮੀ ਕਿਉਂ ਮੁਸੱਲਤ ਰਹਿੰਦੀ ਹੈ? ਇੱਕ ਆਕਾ ਟੁਰ ਵੀ ਜਾਏ ਤੇ, ਕਿਉਂਕਿ ਜਿੰਜ ਇੱਥੇ ਐਚੀਸਨ ਕਾਲਜ ਹੈ ਨਾ, ਉੱਥੇ ਵੀ ਅੰਗੋਲਾ ਦੇ ਵਿੱਚ ਵੀ ਕੋਈ ਐਚੀਸਨ ਕਾਲਜ ਖੁੱਲੇ ਹੋਣੇ ਨੇ, ਉਹ ਬੰਦ ਹੀ ਨਹੀਂ ਹੋਏ। ਉੱਥੇ ਅਮੀਰਾਂ ਦੇ ਬੱਚੇ ਪੜ੍ਹਦੇ, ਅਮੀਰਾਂ ਦਾ ਮਫਾਦ ਇਹ ਸੀ ਕਿ ਐਚੀਸਨ ਖੁੱਲੇ ਰਹਿਣ। ਤੇ ਅੰਗੋਲਾ ਦੇ ਜਿਹੜੇ ਗਰੀਬ ਨੇ ਉਹ ਜ਼ਹਿਨੀ ਤੌਰ ਤੇ ਗੁਲਾਮ ਹੋ ਗਏ। ਉਹਨਾਂ ਹੋਰ ਸਕੂਲ ਖੋਲ ਲਏ ਪੁਰਤਗੀਜ਼ ਵਾਲੇ, ਪਰ ਉਹ ਆਪਣੇ ਐਚੀਸਨ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ ਤੇ ਪੁਰਤਗਾਲ ਵਾਲਿਆਂ ਦਾ ਤੇ ਉਹ ਕਰ ਹੀ ਨਹੀਂ ਸਕਦੇ, ਤੇ ਗਰੀਬ ਔਰ ਬਦਤਮੀਜ਼ ਹੀ ਰਹਿਣਗੇ। ਤੇ ਇੰਝ ਹੀ ਇਹੀ ਹਿਸਾਬ ਹੈ। ਤੁਸੀਂ ਵੇਖੋਗੇ ਜਿੱਥੇ ਜਿਹੜੀ ਕੌਮ ਗੁਲਾਮ ਜਿਸ ਕੌਮ ਦੀ ਰਹੀ ਹੈ ਨਾ, ਉਹ ਕੌਮ ਟੁਰ ਵੀ ਗਈ ਹੈ ਤੇ ਗੁਲਾਮ ਅੱਜ ਵੀ ਉਸ ਕੌਮ ਦੀ ਜ਼ੁਬਾਨ 'ਚ ਪੜ੍ਹ ਰਹੇ ਨੇ, ਪਰ ਤਰੱਕੀ ਨਹੀਂ ਕਰ ਰਹੇ। ਜ਼ਲੀਲ ਹੋ ਰਹੇ ਨੇ, ਗਰੀਬ ਰਹਿ ਗਏ ਨੇ, ਕਰਪਟ ਹੋ ਗਏ ਨੇ ਉਹਨਾਂ ਦੇ ਹੁਕਮਰਾਨ। ਲੇਕਿਨ ਉਹ ਗੁਲਾਮਾਂ ਨੂੰ ਸਮਝ ਨਹੀਂ ਆ ਰਹੀ ਕਿ ਸਾਡੀ ਜ਼ਿੱਲਤ ਦੀ ਵਜ੍ਹਾ ਇਹ ਨਿਜ਼ਾਮੇ ਤਲੀਮ ਹੀ ਹੈ, ਜਿਹੜਾ ਕਾਨੂੰਨ ਵੀ ਹਕੂਮਤ ਵੀ ਅੰਗਰੇਜ਼ੀ 'ਚ ਹੈ, ਰੋਜ਼ਗਾਰ ਵੀ ਅੰਗਰੇਜ਼ੀ 'ਚ ਹੈ, ਸਾਰਾ ਕੁਝ ਅੰਗਰੇਜ਼ੀ 'ਚ। ਇੰਝ ਹੀ ਉੱਥੇ ਅੰਗੋਲਾ ਦੇ ਵਿੱਚ ਪੁਰਤਗੀਜ਼ 'ਚ। ਤੇ ਜਿੰਨੀ ਦੇਰ ਤੱਕ ਤੁਸੀਂ ਇਹ ਗੁਲਾਮੀ ਦਾ ਸ਼ਿਕੰਜਾ ਨਹੀਂ ਨਾ ਤੋੜਦੇ ਜਿਹਦੀ ਬੁਨਿਆਦ ਨਿਜ਼ਾਮੇ ਤਲੀਮ ਹੈ, ਉਨੀ ਦੇਰ ਤੁਸੀਂ ਆਜ਼ਾਦ ਨਹੀਂ ਹੁੰਦੇ, ਉਨੀ ਦੇਰ ਤੁਸੀਂ ਹੁਸ਼ਿਆਰ ਨਹੀਂ ਹੁੰਦੇ। ਵੀਡੀਓ ਚੰਗੀ ਲੱਗੇ ਤੇ ਸਾਂਝੀ